व्यूअर्स वेलकम बैक टू प्रोग्राम। सो व्यूअर्स एंड सैक्शन में आप गलबात करन जा रहे हैं कि अज वर्ल्ड हैल्थ ऑर्गेनाइजेशन वालों ऐलानिया होया वर्ल्ड नो टबैको डे है, यानी कि संसार विचों तंबाकू खत्म करने का प्रण। सो इस बारे का थीम है कि भोजन उगाओ ना कि तंबाकू और ग्रो फूड नॉट टंबाकू। सो सिख धर्म में तंबाकू नूं एक बजर जिहड़े कुरैत है वह मन्निया गया है। सो इस बारे आप गलबात करन जा रहे हैं। सो असीं चाहांगे कि तुसां ने इसी तरह बने रहना। देखण सुनने लिख ली तुहाडा सब दा बहुत बहुत धन्नवाद जी। डॉक्टर साहब की कहना चाहोगे? देखो ਜਿਹੜੇ ਵੀਰ ਭੈਣਾਂ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ 'ਚ ਵੀਰ ਕਮਲ ਸਿੰਘ, ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਅਜੀਤ ਅਖਬਾਰ ਜੋ ਕਿ ਜ਼ਿਆਦਾਤਰ ਭਾਰਤ ਪੱਖੀ ਹੈ, ਉਸ ਦੇ ਸੰਪਾਦਕ ਨਾਲ ਸਰਕਾਰ ਦੀ ਖੜਕਣਾ ਕੀ ਕਾਰਨ ਹੋ ਸਕਦੇ ਹਨ। ਜ਼ਾਹਰ ਹੈ ਕਿ ਜੇ ਤੁਸੀਂ ਇਹ ਦੇਖੋ ਕਿ ਦੋ ਜਿਹੜੇ ਨਵੇਂ ਵਜ਼ੀਰ ਭਗਵੰਤ ਮਾਨ ਨੇ ਆਪਣੀ ਕੈਬਨਿਟ 'ਚ ਲਏ ਨੇ, ਉਹ ਨੇ ਜਿਹੜੇ ਅਕਾਲੀਆਂ ਨਾਲ ਸਿੱਧੇ ਤੌਰ 'ਤੇ ਖਹਿੰਦੇ ਨੇ, ਔਰ ਸਰਦਾਰ ਨਿੱਜਰ ਜਿਹੜੇ ਕਿ ਥੋੜ੍ਹੇ ਸੌਫਟ ਸੀ, ਉਹਨਾਂ ਨੂੰ ਅਸਤੀਫਾ ਉਹਨਾਂ ਦਾ ਲੈ ਲਿਆ ਕਿ ਜੀ ਉਹ ਅਕਾਲੀਆਂ ਪ੍ਰਤੀ ਸੌਫਟ ਨੇ। ਸੋ ਕਿਉਂਕਿ ਬਰਜਿੰਦਰ ਸਿੰਘ ਹਮਦਰਦ, ਇਹ ਪ੍ਰਕਾਸ਼ ਸਿੰਘ ਬਾਦਲ ਔਰ ਅਕਾਲੀ ਦਲ ਸੁਖਬੀਰ ਬਾਦਲ ਹੁਣ ਉਹਨਾਂ ਦੇ ਸਿਰਫ ਲਾਇਲਿਸਟ ਹੀ ਨਹੀਂ ਨੇ, ਬਹੁਤਿਆਂ ਨੂੰ ਸ਼ਾਇਦ ਭੁੱਲ ਗਿਆ ਹੋਏ ਕਿ ਇੱਕ ਸਟੇਜ 'ਤੇ ਰਾਜ ਸਭਾ ਦੀ ਸੀਟ ਲਈ ਇਹ ਨੋਮੀਨੇਟ ਹੋਏ ਸੀ, ਜਿਹੜੀ ਪੰਜਾਬ ਵਾਲਿਆਂ ਨੇ ਚੁਣਨੀ ਸੀ, ਪਰ ਉਹਨਾਂ ਨੇ ਜਿਉਂ ਹੀ ਸੁਖਬੀਰ ਬਾਦਲ ਦੂਜੀ ਇਲੈਕਸ਼ਨ ਹਾਰਿਆ ਤੇ ਉਹਦੀ ਥਾਂ ਤੇ ਉਹਨਾਂ ਨੇ ਰਿਜ਼ਾਈਨ ਕਰਕੇ ਬਾਦਲ ਨੂੰ ਬਣਾਇਆ ਸੀ। ਸੋ ਬਾਦਲ ਪਰਿਵਾਰ ਨਾਲ ਸਿੱਧਾ ਸੰਬੰਧ ਹੈ। ਸੋ ਇਹ ਵੀ ਸਮਝਦਾ ਹੈ ਭਗਵੰਤ ਮਾਨ ਔਰ ਕੇਜਰੀਵਾਲ ਵੀ ਕਿ ਪੰਜਾਬ 'ਚ ਅਕਾਲੀਆਂ ਨੂੰ ਟਿਕਾਣੇ ਰੱਖਣਾ ਹੈ। ਸੋ ਇਹਨਾਂ ਦੇ ਮੀਡੀਆ ਦੀ ਆਵਾਜ਼ ਨੂੰ, ਔਰ ਜਿਹੜਾ ਵਾਰ ਮੈਮੋਰੀਅਲ ਬਣਾਇਆ ਕਰਤਾਰਪੁਰ ਸਾਹਿਬ ਹੈ ਸ਼ਾਇਦ, ਉਸ ਦਾ ਚੇਅਰਮੈਨ ਵੀ ਹੈ ਬਰਜਿੰਦਰ ਸਿੰਘ ਹਮਦਰਦ, ਉਸ ਦੇ ਨਾਲ ਹੀ ਜਿਹੜਾ ਕਰ ਰਹੇ ਨੇ। ਔਰ ਜੇ ਤੁਸੀਂ ਅੱਜ ਕੱਲ੍ਹ ਅਜੀਤ ਅਖਬਾਰ ਦੇਖੋ ਤਾਂ ਸਾਰੇ ਬਿਆਨ ਉਹਨਾਂ ਦੇ ਹੱਕ 'ਚ ਹੀ ਭੁਗਤ ਰਹੇ ਹੁੰਦੇ ਨੇ। ਸਾਡੇ ਇੱਕ ਵਿਊਅਰ ਨੇ ਲਿਖਿਆ ਸੀ ਕਿ ਭਾਈ ਇਹ ਜਿਹੜੇ ਸਟੇਟ ਨਾਲ ਰਲ ਕੇ ਚੱਲਦੇ ਨੇ, ਅਲਟੀਮੇਟਲੀ ਵਾਰੀ ਉਹਨਾਂ ਦੀ ਵੀ ਸੂਨਰ ਔਰ ਲੇਟਰ ਆ ਜਾਂਦੀ ਹੈ, ਭਾਵੇਂ ਕੋਈ ਧਿਰ ਲਿਆਏ। ਹਾਲਾਂਕਿ ਅਸੀਂ ਕਿਸੇ ਵੀ ਕਿਸਮ ਦੀ ਪੋਲੀਟੀਕਲ ਰੀਜ਼ਨਸ ਤੋਂ ਕਿਸੇ ਦੀ ਹਰਾਸਮੈਂਟ ਜਾਂ ਕਿਸੇ ਦੇ ਖਿਲਾਫ ਕੇਸ ਰਜਿਸਟਰ ਕਰਨੇ, ਇਸ ਨੂੰ ਕੰਡੈਮ ਕਰਦੇ, ਪਰ ਅਲਟੀਮੇਟਲੀ ਜਦੋਂ ਰਾਜ ਗੁੰਡਿਆਂ ਦੇ ਹੱਥ ਆਇਆ ਹੋਇਆ ਤੇ ਫਿਰ ਇੱਕ ਗੁੰਡਾ ਗੈਂਗ ਦੂਜੀ ਨੂੰ ਨਾਲ ਕੀ ਬਿਹੇਵ ਕਰਦੀ ਹੈ, ਉਹ ਤੁਸੀਂ ਜਿਹੜੀ ਗੈਂਗਸਟਰਸ ਦੀ ਹਿਸਟਰੀ 'ਚੋਂ ਦੇਖ ਸਕਦੇ ਹੋ। ਬੌਬ ਸਿੰਘ ਹੋਰਾਂ ਨੇ ਫਤਿਹ ਬੁਲਾਈ ਹੈ, ਪ੍ਰਦੀਪ ਸਿੰਘ, ਦਵਿੰਦਰ ਸੰਧੂ। ਬੌਬ ਸਿੰਘ ਹੋਰਾਂ ਨੇ ਕਿਹਾ ਖਿਮਾ ਦਾ ਜਾਚਕ ਹਾਂ ਜੀ, ਪਿਛਲੇ 5 ਦਿਨਾਂ ਤੋਂ ਬਾਹਰ ਸੀ, ਹਾਜ਼ਰੀ ਨਹੀਂ ਭਰ ਸਕਿਆ, ਮੋਸਟ ਵੈਲਕਮ ਅਗੇਨ ਬੌਬ ਸਿੰਘ ਜੀ। ਅਰਜਨ ਸਿੰਘ, ਮੁਹੰਮਦ ਅਲੀ, ਸੋਹਣ ਸਿੰਘ ਮਾਲ ਔਰ ਦੀਪ ਸਿੰਘ, ਉਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਬੌਬ ਸਿੰਘ ਹੋਰਾਂ ਦਾ ਮੈਸੇਜ ਇੱਕ ਡਿਟੇਲ 'ਚ ਹੈ ਕਿ ਜੂਨ 84 ਵੇਲੇ ਮੈਂ ਬਹੁਤ ਛੋਟਾ ਸੀ, ਅਸਲ ਵਿੱਚ ਪਤਾ ਹੀ ਨਹੀਂ ਸੀ ਕਿ ਕੌਣ ਸਹੀ ਹੈ ਤੇ ਕੌਣ ਕਸੂਰਵਾਰ। ਦਿੱਲੀ ਸਿਰਫ ਨਵ ਭਾਰਤ ਟਾਈਮਸ ਤੇ ਇੰਡੀਅਨ ਐਕਸਪ੍ਰੈਸ ਹੀ ਘਰੇ ਆਉਂਦਾ ਸੀ। ਮੂਰਲੇ ਸਫੇ ਤੇ ਜੁਝਾਰੂ ਸਿੰਘ ਅਤੇ ਨਿਰਦੋਸ਼ੇ ਸਿੱਖਾਂ ਨੂੰ ਅੱਤਵਾਦੀ ਦਹਿਸ਼ਤਗਰਦ ਕਿਹਾ ਜਾਂਦਾ ਸੀ ਅਤੇ ਭਾਰਤੀ ਪੁਲਿਸ ਤੇ ਮਿਲਟਰੀ ਨੂੰ ਜਾਂਬਾਜ਼ ਸਿਪਾਹੀ। ਅਸਲ ਉਦੋਂ ਸਮਝ ਆਇਆ ਜਦੋਂ 21-22 ਸਾਲ ਦੀ ਉਮਰ ਵਿੱਚ ਨਿਊਯਾਰਕ ਆਇਆ ਤੇ ਗੁਰੂ ਘਰ ਆਉਣਾ ਜਾਣਾ ਸ਼ੁਰੂ ਕੀਤਾ। ਆਪਣੇ ਮੂੰਹ ਤੇ ਚਪੇੜਾਂ ਵੀ ਮਾਰੀਆਂ ਕਿਉਂਕਿ ਸਾਂ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਅੱਤਵਾਦੀ ਸਮਝੀ ਗਿਆ, ਜਦ ਕਿ ਉਹ ਇੱਕ ਪਾਕ ਰੂਹ ਅਤੇ ਸੰਤ ਸਿਪਾਹੀ ਸਨ। ਆਪਣੀ ਨਾ ਸਮਝੀ ਅਤੇ ਅਗਿਆਨਤਾ ਤੇ ਇੰਨਾ ਪਛਤਾਵਾ ਹੋਇਆ ਕਿ ਮਨ ਬਣਾ ਲਿਆ ਕਿ ਰਹਿੰਦੀ ਜ਼ਿੰਦਗੀ ਕੌਮ ਦੇ ਲੇਖੇ ਲਾਉਣੀ ਹੈ। ਗੁਰੂ ਮਹਾਰਾਜ ਜੋ ਵੀ ਸੇਵਾ ਲਾਉਣਗੇ ਸਤ ਬਚਨ ਕਹਿ ਕੇ ਸਿਰ ਮੱਥੇ ਲਾਉਣੀ ਹੈ। ਜੂਨ ਦਾ ਮਹੀਨਾ ਜਦੋਂ ਵੀ ਆਉਂਦਾ ਹੈ, ਦਿਲ ਵਲੂੰਦਰਿਆ ਜਾਂਦਾ ਹੈ। ਉਹਨਾਂ ਸਮਿਆਂ ਨੂੰ ਯਾਦ ਕਰਕੇ ਦਿਲ ਵੈਰਾਗ ਵਿੱਚ ਵੀ ਚਲਿਆ ਜਾਂਦਾ ਹੈ। ਪਰ ਸਿੱਖਾਂ ਦਾ ਇਤਿਹਾਸ ਚੜ੍ਹਦੀ ਕਲਾ ਵਾਲਾ ਰਿਹਾ ਅਤੇ ਰਹਿਣਾ ਵੀ ਚਾਹੀਦਾ ਹੈ। ਜੂਨ ਪਹਿਲੀ ਨੂੰ ਕੁਝ ਸ਼ਬਦਾਂ ਵਿੱਚ ਇੰਜ ਕਹਾਂਗਾ ਕਿ ਕੱਲ੍ਹ ਦਾ ਸੂਰਜ ਸਿੱਖਾਂ ਲਈ ਖਾਸ ਹੈ। ਕੱਲ੍ਹ ਖਾਲਿਸਤਾਨ ਦੀ ਨੀਂਹ ਰੱਖੀ ਗਈ ਹੈ। ਕੱਲ੍ਹ ਸਿੱਖਾਂ ਨੇ ਬਿਦਾਵੇ ਪਾੜਨੇ ਹਨ। ਬਾਬਾ ਦੀਪ ਸਿੰਘ ਦਾ ਸੀਸ ਫੇਰ ਤਲੀ ਤੇ ਟਿਕਾਉਣਾ ਹੈ। ਬਾਬਾ ਬੰਦਾ ਸਿੰਘ ਬਹਾਦਰ ਹੁਣ ਅੰਮ੍ਰਿਤਸਰ ਦਰਬਾਰ ਸਾਹਿਬ ਆਣ ਬੈਠਾ ਹੈ। ਸੁੱਖਾ ਸਿੰਘ, ਮਹਿਤਾਬ ਸਿੰਘ ਇੱਥੇ ਹੀ ਕਿਧਰੇ ਪਰਿਕਰਮਾ ਵੱਲ ਹੋਣਗੇ। ਚਮਕੌਰ ਦੀ ਗੜੀ ਆਵਾਜ਼ਾਂ ਮਾਰ ਰਹੀ ਹੈ। ਬਾਬਾ ਬਚਿੱਤਰ ਸਿੰਘ ਹਾਥੀ ਦਾ ਇੰਤਜ਼ਾਰ ਕਰ ਰਿਹਾ ਹੈ। ਕੱਲ੍ਹ ਦਾ ਸੂਰਜ ਸਿੱਖਾਂ ਲਈ ਖਾਸ ਹੈ। ਪ੍ਰਣਾਮ ਸ਼ਹੀਦਾਂ ਨੂੰ। ਬੌਬ ਸਿੰਘ ਜੀ, ਜਿੰਨੇ ਖੂਬਸੂਰਤ ਲਫ਼ਜ਼ਾਂ 'ਚ ਤੁਸੀਂ ਸਮੁੱਚੀ ਕੌਮ ਦੇ ਭਾਵਾਂ ਦੀ ਤਰਜਮਾਨੀ ਕੀਤੀ ਹੈ, ਉਹਦੇ 'ਚ ਮੈਂ ਕੋਈ ਇੱਕ ਵੀ ਲਫ਼ਜ਼ ਹੋਰ ਐਡ ਨਹੀਂ ਕਰ ਸਕਦਾ। ਸਤਿਗੁਰੂ ਪੰਥ ਨੂੰ ਚੜ੍ਹਦੀ ਕਲਾ ਦੇਣ। ਔਰ ਤੁਸੀਂ ਬਿਲਕੁਲ ਠੀਕ ਫਰਮਾਇਆ ਕਿ ਅਸੀਂ ਚੜ੍ਹਦੀ ਕਲਾ 'ਚ ਯਕੀਨ ਰੱਖਣ ਵਾਲੇ ਹਾਂ। ਅਸੀਂ ਭਾਜੀ ਮੋੜ ਨਹੀਂ ਜਾਣਦੇ ਹਾਂ, ਸਾਡੇ ਯੋਧਿਆਂ ਨੇ ਮੋੜੀ ਵੀ ਹੈ। ਔਰ ਅਲਟੀਮੇਟਲੀ ਜਿਹੜਾ ਵਾਕ ਸੰਤ ਪਿੰਡਾਂ ਵਾਲਿਆਂ ਦਾ ਸੀ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ
ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਜ਼ਾਹਰ ਹੈ ਕਿ 1 ਜੂਨ ਨੂੰ ਉਹ ਨੀਂਹ ਰੱਖੀ ਜਾਂਦੀ ਹੈ ਔਰ ਆਉਣ ਵਾਲੇ ਸਾਰੇ ਦਿਨਾਂ ਦੇ ਵਿੱਚ ਵੀ ਅਸੀਂ ਘੱਲੂਘਾਰਾ 84 ਨਾਲ ਸੰਬੰਧਿਤ ਅੱਡ ਐਸਪੈਕਟਸ ਤੇ ਗੱਲਬਾਤ ਕਰਾਂਗੇ। ਅੱਛਾ। ਔਰ ਜਿਵੇਂ ਅਸੀਂ 31 ਮਈ 1981 ਦੇ ਅੰਮ੍ਰਿਤਸਰ 'ਚ ਉਸ ਸਿੱਖ ਪ੍ਰੋਟੈਸਟ ਦੀ ਗੱਲ ਕੀਤੀ ਜਿਹਦੇ 'ਚ ਕਿ ਹੋਲੀ ਸਿਟੀ ਦਾ ਦਰਜਾ ਦੇਣ ਦੇ ਲਈ 25,000 ਸਿੱਖਾਂ ਨੇ ਮਾਰਚ ਕੀਤਾ ਸੀ। ਔਰ ਮੈਂ ਇਹ ਕਿਹਾ ਸੀ ਕਿ 1988 ਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ, ਜਿਹੜੀ ਕਿ UN ਦੀ ਬਾਡੀ ਹੈ, ਅੱਜ ਦਾ ਦਿਨ 31 ਮਈ ਦੇ ਦਿਨ ਨੂੰ ਵਰਲਡ ਨੋ ਟੋਬੈਕੋ ਡੇ ਦੇ ਤੌਰ ਦੇ ਉੱਤੇ ਐਲਾਨਿਆ ਸੀ। ਕਿਉਂਕਿ ਉਦੋਂ ਤੱਕ ਪਹੁੰਚਦੇ ਆ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਤੰਬਾਕੂ ਬੇਸ਼ੱਕ ਸਾਡੇ ਖਿੱਤੇ 'ਚ ਉਸ ਦਾ ਇਤਿਹਾਸ ਈਸਟ ਇੰਡੀਆ ਕੰਪਨੀ ਨਾਲ ਜੁੜਦਾ ਹੈ, ਵੈਸੇ ਜਦੋਂ ਕੋਲੰਬਸ ਅਮਰੀਕਾ ਦੇ ਵਿੱਚ ਆਇਆ, 2 ਚੀਜ਼ਾਂ ਜਿਨ੍ਹਾਂ ਦਾ ਤੰਬਾਕੂ ਦਾ ਔਰ ਆਲੂਆਂ ਦਾ ਯੂਰਪ ਨੂੰ ਕੋਈ ਪਤਾ ਨਹੀਂ ਸੀ, ਦੁਨੀਆ 'ਚ ਕਿਤੇ ਕੋਈ ਖਬਰ ਨਹੀਂ ਸੀ। ਇਹ ਦੋਵੇਂ ਹੀ ਜਿਹੜੇ ਨੇਟਿਵ ਅਮਰੀਕਨਸ ਨੇ, ਆਲੂ ਵੀ ਇਹਨਾਂ ਦੀ ਪ੍ਰੋਡਿਊਸ ਸੀ ਔਰ ਤੰਬਾਕੂ ਵੀ ਇਹ ਗਰੋ ਕਰਦੇ ਸੀ। ਇੱਥੋਂ ਹੀ ਉਹ ਲੈ ਕੇ ਗਏ, ਫਿਰ ਈਸਟ ਇੰਡੀਆ ਕੰਪਨੀ ਲਈ ਵੱਡਾ ਵਪਾਰ ਬਣ ਗਿਆ। ਔਰ ਜਹਾਂਗੀਰ ਦੇ ਜ਼ਮਾਨੇ 'ਚ ਈਸਟ ਇੰਡੀਆ ਕੰਪਨੀ ਨੇ ਤੰਬਾਕੂ ਦੀ ਗਿਫਟ ਜਿਹੜੀ ਹੈ ਉਹ ਜਹਾਂਗੀਰ ਨੂੰ ਦਿੱਤੀ ਸੀ। ਫਿਰ ਉਸ ਖਿੱਤੇ ਦੇ ਵਿੱਚ ਬੜੀ ਤੇਜ਼ੀ ਨਾਲ ਉਹਨਾਂ ਦਾ ਪਸਾਰ ਹੋਇਆ। ਲੇਕਿਨ ਸਿੱਖ ਧਰਮ ਦੇ ਵਿੱਚ ਮੁੱਢਲੇ ਤੌਰ ਦੇ ਉੱਤੇ ਹੀ ਜਦੋਂ ਅਸੀਂ ਦੇਖਦੇ ਹਾਂ, ਖਾਸ ਤੌਰ 'ਤੇ ਖਾਲਸਾ ਪੰਥ ਦੀ ਸਾਜਨਾ ਵੇਲੇ ਜਿਹੜੀਆਂ ਰਹਿਤਾਂ ਤੇ ਕੁਰੈਤਾਂ, ਜਿਹੜੀਆਂ ਰਹਿਤਾਂ ਨੇ ਡੂਜ਼ ਨੇ, ਤੇ ਜੇ ਤੁਸੀਂ ਉਹਨੂੰ ਉਲੰਘਣ ਕਰਦੇ ਹੋ ਤੇ ਉਹ ਕੁਰੈਤ ਬਣ ਜਾਂਦੀ ਹੈ। ਔਰ ਇਹ ਤੰਬਾਕੂ ਉਸ ਕੈਟਾਗਰੀ 'ਚ ਰੱਖਿਆ ਹੋਇਆ ਕੁਰੈਤ ਦੀ ਕਿ ਉਸ ਦੀ ਵਰਤੋਂ ਵਾਲਾ ਜਿਹੜਾ ਉਹ ਸਿੱਖ ਨਹੀਂ ਰਹਿੰਦਾ, ਉਹਨੂੰ ਦੁਬਾਰਾ ਜਿਹੜਾ ਉਹ ਅੰਮ੍ਰਿਤ ਛਕਣਾ ਪੈਂਦਾ ਹੈ। ਔਰ ਕਿਉਂਕਿ ਇਹ ਇਸ ਨੂੰ ਪੁਰਾਤਨ ਸਿੰਘ ਜਗਤ ਝੂਠ ਵੀ ਕਹਿੰਦੇ ਸੀ। ਔਰ ਸ਼ਾਇਦ ਜਦੋਂ 3 ਸਦੀਆਂ ਪਹਿਲਾਂ, ਲਗਭਗ ਅਸੀਂ ਦੇਖਦੇ ਹਾਂ 324 ਵਰੇ ਪਹਿਲਾਂ 1699 'ਚ 10ਵੇਂ ਪਾਤਸ਼ਾਹ ਨੇ ਬਾਈਂਡਿੰਗ ਕੀਤਾ ਸੀ, ਉਦੋਂ ਤਾਂ ਦੁਨੀਆ ਦੇ ਵਿੱਚ ਇਹ ਇੱਕ ਜਿਹੜੀ ਹੈ ਇਕੱਲਾ ਐਂਟਰਟੇਨਮੈਂਟ ਦੇ ਤੌਰ ਦੇ ਉੱਤੇ ਹੀ ਨਹੀਂ ਕਿ ਵੀ ਜੀ ਇਹ ਤੁਸੀਂ ਫਾਰ ਇੰਜੋਇੰਗ ਔਰ ਫਾਰ ਪਾਰਟੀ ਕਲਚਰ ਯੂਰਪ ਦੇ ਵਿੱਚ ਪੋਪੂਲਰ ਸੀ। ਈਵਨ ਜੇ ਤੁਸੀਂ 19th ਸੈਂਚੁਰੀ ਐਂਡ ਤੋਂ 20th ਸੈਂਚੁਰੀ ਦੁਨੀਆ ਦੇ ਵਿੱਚ ਐਡਾਂ ਦੇਖੋ ਪ੍ਰਮੋਸ਼ਨ ਦੀਆਂ ਹੈਲਥ ਦੇ ਇਸ਼ੂ ਦੇ ਉੱਤੇ, ਤੇ ਤੰਬਾਕੂ ਐਜ਼ ਏ ਹੈਲਥ ਪ੍ਰੋਡਕਟ ਐਡਵਰਟਾਈਜ਼ ਕੀਤਾ ਜਾਂਦਾ ਸੀ। ਔਰ ਇਸ ਦਾ ਜਿਹੜਾ ਉਹ ਸਬੂਤ ਨੇ ਕਿ ਕਿੰਨੀਆਂ ਐਡਾਂ ਕਿ ਵੀ ਇਹ ਸਿਹਤ ਲਈ ਬਹੁਤ ਚੰਗਾ ਹੈ। ਔਰ ਬਾਅਦ ਦੇ ਵਿੱਚ ਕਿਉਂਕਿ ਇਹਦੇ 'ਚ ਇੰਨਾ ਜ਼ਿਆਦਾ, ਕਿਉਂਕਿ ਜਿਹਦੇ 'ਚ ਕਾਰਪੋਰੇਟ ਲੋਕ ਇਨਵੋਲਵ ਹੁੰਦੇ ਨੇ, ਮਨੀ ਇਨਵੋਲਵ ਹੁੰਦੀ ਹੈ, ਉਹ ਫਿਰ ਆਪਣੀ ਖੇਡ ਖੇਡਦੇ ਨੇ। ਔਰ ਇਹਦੇ 'ਚ ਇੰਨਾ ਕੁ ਪੈਸਾ ਇਨਵੋਲਵ ਹੋਇਆ ਕਿ ਜਦੋਂ ਤੱਕ 1950 ਤੱਕ ਪਹੁੰਚਦੇ ਆ ਇਹ ਜਿਹੜੇ ਨੇ ਇੰਡੀਕੇਸ਼ਨਸ ਮਿਲਣੀਆਂ ਸ਼ੁਰੂ ਹੋਈਆਂ ਰਿਸਰਚ 'ਚੋਂ ਵੀ ਕਿ ਵੀ ਇਹ TB ਵੀ ਕਰਦਾ ਹੈ, ਇਹ ਬਾਅਦ ਜਦੋਂ ਕੈਂਸਰ ਆਇਆ ਉਹ ਵੀ ਕਰਦਾ ਹੈ, ਬਾਡੀ ਨੂੰ ਕਿਵੇਂ ਡੈਮੇਜ ਕਰਦਾ ਹੈ, ਲੰਗਸ ਦਾ ਕੀ ਹਾਲ ਕਰਦਾ ਹੈ। ਪਰ ਇਸ ਸਾਰੇ ਡਾਟੇ ਨੂੰ ਇਹਨਾਂ ਤੰਬਾਕੂ ਕੰਪਨੀਆਂ ਦੇ ਪ੍ਰੈਸ਼ਰ ਦੇ ਥੱਲੇ ਦਬਾਇਆ ਗਿਆ ਕਿਉਂਕਿ $multi-billion ਦੀ ਇਹ ਟ੍ਰੇਡ ਸੀ। ਸੋ ਜਦੋਂ ਤੱਕ ਇਸ ਦੇ ਇਫੈਕਟ ਸਾਹਮਣੇ ਆਏ ਔਰ ਫਿਰ ਹੌਲੀ ਹੌਲੀ ਅਦਰਵਾਈਜ਼ ਜਹਾਜ਼ਾਂ 'ਚ, ਬੱਸਾਂ 'ਚ, ਸਕੂਲਾਂ 'ਚ, ਕਾਲਜਾਂ 'ਚ ਓਪਨ ਸੀ। ਅਸੀਂ ਜਦੋਂ ਯੰਗਰ ਡੇਜ਼ ਟਰੈਵਲ ਵੀ ਕਰਦੇ ਸੀ, ਝਗੜੇ ਹੁੰਦੇ ਸੀ ਬੱਸਾਂ ਦੇ ਵਿੱਚ, ਜਿਹੜਾ ਨਾਲ ਬੈਠਾ ਪੈਸੇਂਜਰ ਲਾ ਲੈਂਦਾ ਸੀ, ਉਹ ਬੰਦ ਕਰੇ ਤੇ ਬੱਸ ਦਾ ਡਰਾਈਵਰ ਲਾ ਲੈਂਦਾ ਸੀ, ਇਸ ਕਿਸਮ ਦਾ ਸੀ। ਅੱਜ ਵੀ ਭਾਰਤ ਜਿਹੜਾ ਉਹ ਸੈਕੰਡ ਸਭ ਤੋਂ ਵੱਡਾ ਮੁਲਕ ਹੈ ਤੰਬਾਕੂ ਕੰਜ਼ਿਊਮ ਕਰਨ ਵਾਲਾ, ਔਰ ਕਿੰਨੇ ਮਿਲੀਅਨ ਲੋਕ ਜਿਹੜੇ ਤੰਬਾਕੂ ਨਾਲ ਮਰਦੇ ਨੇ। ਸੋ ਅਸੀਂ ਤਾਂ ਆਪਣੇ ਗੁਰੂ ਸਾਹਿਬਾਨ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ 3 ਸਦੀਆਂ ਪਹਿਲਾਂ ਆਪਣੀ ਉਮਤ ਨੂੰ ਦੱਸ ਦਿੱਤਾ ਸੀ, ਜਿਹਨੂੰ ਅੱਜ ਦੁਨੀਆ ਜਿਹੜੀ ਹੈ ਉਹ ਕਿਸ ਕਦਰ ਹਾਰਮਫੁਲ ਦੇਖਦੀ ਹੈ। ਨਿਊਜ਼ੀਲੈਂਡ ਦੀ ਸਰਕਾਰ ਨੇ ਕਿਵੇਂ ਅਗਲੇ ਸਾਲਾਂ ਦੇ ਵਿੱਚ ਆਪਣੇ ਮੁਲਕ ਨੂੰ ਤੰਬਾਕੂ ਫ੍ਰੀ ਕਰਨ ਦੇ 6-7 ਸਾਲ 'ਚ ਟੋਬੈਕੋ ਫ੍ਰੀ ਨਿਊਜ਼ੀਲੈਂਡ ਹੋਏਗਾ। ਅੱਜ ਦੀ ਖਬਰ ਸਵੀਡਨ ਦੇ ਹਵਾਲੇ ਨਾਲ ਹੈ। ਸਵੀਡਨ ਕਲੋਜ਼ ਟੂ ਬਿਕਮਿੰਗ ਫਸਟ ਸਮੋਕ ਫ੍ਰੀ ਕੰਟਰੀ ਇਨ ਯੂਰਪ ਐਜ਼ ਡੇਲੀ ਯੂਜ਼ ਆਫ ਸਿਗਰਟਸ ਡਵਿੰਡਲ। ਹੁਣ ਸਿਰਫ 5% ਤੋਂ ਵੀ ਘੱਟ ਲੋਕ ਨੇ ਜਿਹੜੇ ਸਵੀਡਨ ਦੇ ਵਿੱਚ ਸਮੋਕਰ ਨੇ, ਜਿਹੜੀ ਤੇਜ਼ੀ ਦੇ ਨਾਲ ਇਹ ਘਟ ਰਿਹਾ। ਔਰ ਜਿਵੇਂ ਹਰ ਸਾਲ ਦਾ ਥੀਮ ਹੁੰਦਾ ਜਦੋਂ ਵਰਲਡ ਹੈਲਥ ਆਰਗੇਨਾਈਜੇਸ਼ਨ ਨੋ ਟੋਬੈਕੋ ਡੇ ਕਰਦੀ ਹੈ, ਕਿਉਂਕਿ ਅਮਰੀਕਾ 'ਚ ਤਾਂ ਇਸ ਦਾ ਹੈ ਕਿ ਭਾਈ ਫਿਰ ਇੱਕ ਸਟੇਜ 'ਤੇ ਕਿਵੇਂ ਕਿੰਨਾ ਵੱਡਾ ਕਲਾਸ ਕੇਸ ਸੂਟ ਕੀਤਾ। 49 ਸਟੇਟਾਂ ਨੇ ਅਮਰੀਕਾ ਦੀਆਂ, ਉਹਨਾਂ ਦੀਆਂ ਹੈਲਥ ਡਿਪਾਰਟਮੈਂਟਸ ਨੇ ਇਹਨਾਂ ਤੰਬਾਕੂ ਕੰਪਨੀਆਂ ਤੇ ਕੁਝ ਤਾਂ ਬੰਦ ਹੋ ਗਈਆਂ। ਔਰ $200 ਬਿਲੀਅਨ ਤੋਂ ਜ਼ਿਆਦਾ ਦਾ ਡੈਮੇਜ ਜਿਹੜਾ ਅੱਜ ਤੱਕ ਵੀ ਕਿਸ਼ਤਾਂ 'ਚ ਕੁਝ ਕੰਪਨੀਆਂ ਪੇ ਕਰ ਰਹੀਆਂ ਨੇ ਉਹਨਾਂ ਨੂੰ ਦੇਣਾ ਪਿਆ।
ਸੋ ਇਸ ਸਾਲ ਦਾ ਥੀਮ ਜਿਹੜਾ 2023 ਦਾ, ਕਿਉਂਕਿ ਜਦੋਂ ਵੀ ਕੋਈ ਡੇ ਐਲਾਨਿਆ ਜਾਂਦਾ ਅੱਛਾ ਉਹ ਥੀਮ ਹੀ ਇਹ ਹੈ ਕਿ ਗਰੋ ਫੂਡ ਨਾਟ ਟੋਬੈਕੋ। ਬਿਲਕੁਲ। ਔਰ ਇਹ ਉਹਨਾਂ ਦੀ ਵਰਲਡ ਹੈਲਥ ਆਰਗੇਨਾਈਜੇਸ਼ਨ ਯੂਨਾਈਟਿਡ ਨੇਸ਼ਨਸ ਦੇ ਪੇਜ ਤੋਂ ਹੀ ਅਸੀਂ ਇਹ ਇਨਫੋਰਮੇਸ਼ਨ ਲਈ ਹੈ। ਔਰ ਉਹਨਾਂ ਨੇ ਕਿਹਾ ਕਿ ਵੀ on 31st May 2023 WHO and public health champions around the world will come together to celebrate World No Tobacco Day. This year's theme is Grow Food Not Tobacco. Or the 2023 global campaign aims to raise awareness about alternative crop production and marketing. ਹੁਣ ਇਹਦੇ 'ਚ ਜਿਹੜੀ ਖਾਸ ਤੌਰ ਤੇ ਮੇਰੇ ਲਈ ਵੀ ਇਹ ਜਾਣਕਾਰੀ ਵਾਲੀ ਗੱਲ ਸੀ ਕਿ ਦੁਨੀਆ ਦੇ ਅਸੀਂ ਤਾਂ ਸਿਰਫ ਟੋਬੈਕੋ ਦੇ ਹਿਊਮਨ ਬਾਡੀ ਨੂੰ ਕੀ ਨੁਕਸਾਨ ਹੁੰਦੇ ਨੇ, ਕੀ ਇਹ ਕਰਦਾ ਹੈ, ਇਹਦਾ ਜਿਹੜਾ ਪੈਸਿਵ ਸਮੋਕ ਹੈ ਉਹ ਵੀ ਕਿੰਨਾ ਨੁਕਸਾਨ ਇਹਦੇ ਤੱਕ ਹੀ ਹੈ। ਪਰ ਇਹਨੇ ਡਾਟਾ ਦਿੱਤਾ ਹੈ ਕਿ ਅਕ੍ਰੋਸ ਦਾ ਗਲੋਬ ਅਰਾਊਂਡ 3.5 ਮਿਲੀਅਨ ਹੈਕਟੇਅਰਸ ਆਫ ਲੈਂਡ are converted for tobacco growing each year. Growing tobacco also contributes to deforestation of 200,000 hectares a year. ਕਿ 2 ਲੱਖ ਹੈਕਟੇਅਰ ਜਿਹੜਾ ਹੈ ਉਹ ਉਹਨਾਂ ਦੇ ਜੰਗਲ ਕੱਟੇ ਜਾਂਦੇ ਨੇ ਔਰ ਹਰ ਸਾਲ 35 ਲੱਖ ਹੈਕਟੇਅਰ ਜ਼ਮੀਨ ਜਿਹੜੀ ਹੈ 35 ਲੱਖ ਹੈਕਟੇਅਰ ਉਹ ਤੰਬਾਕੂ ਨੂੰ ਪੈਦਾ ਕਰਨ ਦੇ ਲਈ ਇਸਤੇਮਾਲ ਹੁੰਦੀ ਹੈ। ਅੱਛਾ। ਫਿਰ ਇਹ tobacco growing is resource intensive and requires heavy use of pesticides and fertilizers which contribute to soil degradation. ਹੁਣ ਇੰਨੀ ਜ਼ਮੀਨ 'ਚ ਤੰਬਾਕੂ ਉਗਾਉਣ ਲਈ ਫਰਟੀਲਾਈਜ਼ਰ ਔਰ ਪੈਸਟੀਸਾਈਡਸ ਵੱਡੀ ਮਾਤਰਾ 'ਚ ਇਸਤੇਮਾਲ ਕੀਤੇ ਜਾਂਦੇ ਨੇ। ਉਹ ਜ਼ਮੀਨ ਦੀ ਜਿਹੜੀ ਗ੍ਰੇਡ ਹੈ, ਗ੍ਰੇਡੇਸ਼ਨ ਹੈ, ਜਿਹਨੂੰ ਅਸੀਂ ਗਿੱਲ ਕਹਿੰਦੇ ਆ, ਵੀ ਕਹਿੰਦਾ ਜੀ ਗਿੱਲ ਗਾਲ ਦਿੱਤੀ, ਉਹਨੂੰ ਜਿਹੜਾ ਉਸ ਡਿਸਟਰੋਏ ਕਰਦੀ ਹੈ ਉਹਦੀ ਜਿਹੜੀ ਫਰਟੀਲਿਟੀ ਨੂੰ। Land used for growing tobacco then has a lower capacity for growing other crops such as food since tobacco depletes soil fertility. ਜਿਸ ਜ਼ਮੀਨ ਤੇ ਤੰਬਾਕੂ ਗਰੋ ਹੋ ਜਾਂਦਾ ਹੈ ਉਹਦੇ ਤੇ ਮੁੜ ਕੇ ਬਾਕੀ ਫਸਲਾਂ ਜਿਹੜੀਆਂ ਨੇ ਉਹ ਗਰੋ ਨਹੀਂ ਹੁੰਦੀਆਂ ਕਿਉਂਕਿ ਤੰਬਾਕੂ ਜ਼ਮੀਨ ਦੀ ਗਿੱਲ ਨੂੰ ਵੀ ਫਰਟੀਲਿਟੀ ਨੂੰ ਵੀ ਗਾਲ ਦਿੰਦਾ ਹੈ। Compared with other agriculture activities such as maize growing and even livestock grazing, tobacco farming has a far more destructive impact on ecosystems as tobacco farmlands are more prone to desertification. ਕਿ ਉਹ ਡੈਜ਼ਰਟ ਬਣਨ ਵੱਲ ਜਾਂਦੇ ਨੇ, ਮਾਰੂਥਲ ਬਣਦੇ ਨੇ ਔਰ ਇਹ ਜਿਹੜਾ ਯਾਨੀ ਐਨਵਾਇਰਨਮੈਂਟ ਲਈ ਵੀ, ਸੋਇਲ ਲਈ ਵੀ, ਲੋਕਾਂ ਲਈ ਵੀ ਹੈ ਕਿ ਭਾਈ ਕਿਸ ਹੱਦ ਤੱਕ ਬਿਮਾਰੀਆਂ। ਔਰ ਇਸ ਦਾ ਜੇ ਤੁਸੀਂ ਕੁੱਲ ਮਿਲਾ ਕੇ ਇਹਨਾਂ ਦੀਆਂ ਤੁਸੀਂ ਫਿਗਰ ਦੇਖੋ ਤੇ ਅੱਜ ਵੀ ਜਿਹੜੀਆਂ ਨੇ ਟੋਬੈਕੋ ਕੰਜ਼ੰਪਸ਼ਨ ਦੇ ਨਾਲ ਮਿਲੀਅਨਸ ਆਫ ਡੈਥਸ ਹੁੰਦੀਆਂ ਨੇ ਔਰ ਬਹੁਤ ਸਾਰੇ ਮੁਲਕਾਂ ਦੇ ਹੈਲਥ ਸਿਸਟਮ ਦੇ ਉੱਤੇ ਬਰਡਨ ਹੈ। ਲੇਕਿਨ ਅਨਫੋਰਚੂਨੇਟਲੀ ਜਿੱਥੇ ਅਸੀਂ ਇਸ ਗੱਲ ਦਾ ਫਖਰ ਲਿਆ ਹੈ ਕਿ ਗੁਰੂ ਸਾਹਿਬਾਨ ਨੇ ਆਪਣੀ ਉਮਤ ਨੂੰ ਫੋਰਬਿਡ ਕੀਤਾ। ਅੱਜ ਤੁਸੀਂ ਦੇਖੋ ਜਦੋਂ ਅਸੀਂ ਪੰਜਾਬ ਦੇ ਵਿੱਚ ਯੂਪੀ ਬਿਹਾਰ ਦੀ ਮਾਈਗ੍ਰੇਸ਼ਨ ਦੀ ਗੱਲ ਕਰਦੇ ਹਾਂ, ਉਹ ਇਕੱਲੇ ਆ ਕੇ ਤੁਹਾਡੀ ਡੈਮੋਗ੍ਰਾਫੀ ਨਹੀਂ ਬਦਲ ਰਹੇ, ਉਹ ਨਾਲ ਬੀੜੀ, ਤੰਬਾਕੂ, ਜ਼ਰਦਾ ਸਭ ਨਾਲ ਲੈ ਕੇ ਆਏ ਨੇ। ਔਰ ਨਤੀਜੇ ਦੇ ਤੌਰ ਤੇ ਜੇ ਅੱਜ ਭਾਰਤ ਦੇ 29 ਸੂਬਿਆਂ ਦੇ ਵਿੱਚ ਤੰਬਾਕੂ ਕੰਜ਼ੰਪਸ਼ਨ ਵਾਲੀਆਂ ਸਟੇਟਾਂ ਦੀ ਗੱਲ ਹੋਏ ਤੇ ਪੰਜਾਬ ਦਾ ਨੰਬਰ ਕੋਈ ਬਹੁਤਾ ਪਿੱਛੇ ਨਹੀਂ ਹੋਏਗਾ। ਸੋ ਅਸੀਂ ਅਦਰਵਾਈਜ਼ ਤਾਂ ਸਿੱਖ ਕੌਮ ਜਿਹੜੀ ਹੈ ਉਹ ਜਿਹੜੇ ਇਹਨਾਂ ਦੇ ਬ੍ਰਾਂਡ ਐਂਬੈਸਡਰ ਬਣਾ ਸਕਦੇ ਨੇ UN ਵਾਲੇ ਕਿ ਭਾਈ ਦੇਖੋ ਇਹ 3 ਸਦੀਆਂ ਤੋਂ ਨਹੀਂ, ਪਰ ਅਸੀਂ ਆਪਣੀ ਸਟੇਟ ਦੇ ਡਾਟੇ ਨੂੰ ਕਿਵੇਂ ਜਿਹੜਾ ਉਹ ਜਸਟੀਫਾਈ ਕਰਾਂਗੇ ਕਿ ਨਾ ਸਿਰਫ ਉਹ ਬਈਏ ਖੁਦ ਕੰਜ਼ਿਊਮ ਕਰਦੇ ਨੇ ਪਰ ਉਹਨਾਂ ਦੀ ਬਦੌਲਤ ਫਾਰਮਿੰਗ ਕਲਾਸ ਦੇ ਵਿੱਚ ਜ਼ਰਦੇ ਦਾ ਇਸਤੇਮਾਲ, ਈਵਨ ਚੂਏਬਲ ਟੋਬੈਕੋ, ਛੋਟੇ ਉਹਨੂੰ ਗੁਟਕਾ ਕਹਿ ਕੇ, ਇਹ ਵੀ ਲਫ਼ਜ਼ ਮੈਨੂੰ ਬਹੁਤ ਵਾਰ ਲੱਗਦਾ ਅਸੀਂ ਤਾਂ ਗੁਰਬਾਣੀ ਦੇ ਗੁਟਕੇ ਬਣਾਏ ਨੇ, ਉਹ ਤੰਬਾਕੂ ਵੇਚਦੇ ਨੇ ਔਰ ਉਹਦਾ ਨਾਂ ਉਹਨਾਂ ਨੇ ਗੁਟਕਾ ਰੱਖਿਆ ਹੋਇਆ। ਕਾਸ਼ ਕਿ ਅਸੀਂ ਆਪਣੀ ਉਸ ਧਰਤੀ ਨੂੰ ਜਲਦੀ ਲਿਬਰੇਟ ਕਰਾਈਏ। ਜਿਹੜਾ ਜੇ ਅੱਜ ਸਵੀਡਨ ਦਾ ਜ਼ਿਕਰ ਹੁੰਦਾ ਹੈ, ਨਿਊਜ਼ੀਲੈਂਡ ਦਾ ਹੁੰਦਾ ਹੈ, ਖਾਲਿਸਤਾਨ ਤਾਂ ਦੁਨੀਆ ਦੇ 194-95 ਮੁਲਕਾਂ 'ਚੋਂ ਪਹਿਲਾ ਮੁਲਕ ਹੋਣਾ ਸੀ ਜਿਹਨੂੰ ਅਸੀਂ ਮਾਣ ਨਾਲ ਕਹਿੰਦੇ
ਕਿ ਭਾਈ ਅਸੀਂ ਜਿਹੜਾ ਟੋਬੈਕੋ ਫ੍ਰੀ ਸਟੇਟ ਹੈ ਪੂਰੀ ਤਰ੍ਹਾਂ। ਬਿਲਕੁਲ ਜੀ, ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਉਸ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।